ਇਸ ਵੇਲੇ ਦੀ ਵੱਡੀ ਖਬਰ ਅਮਰੀਕਾ ਤੋਂ ਆ ਰਹੀ ਹੈ। ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਸਰਹੱਦ ਦੇ ਰਾਹੀਂ ਦਾਖਲ ਹੋਣ ਵਾਲੇ ਭਾਰਤੀਆਂ ਦੀ ਗਿਣਤੀ 70% ਘਟ ਗਈ ਹੈ। ਇਹ ਦਾਅਵਾ ਅਸੀਂ ਨਹੀਂ ਬਲਕਿ ਅਮਰੀਕਾ ਤੇ ਇੰਡੀਆ ਦੀਆਂ ਵੱਖ-ਵੱਖ ਨਿਊਜ਼ ਵੈਬਸਾਈਟਸ ਜਾਂ ਫਿਰ ਅਮਰੀਕਾ ਦਾ ਜਿਹੜਾ ਯੂਐਸ ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਹੈ, ਉਹਨਾਂ ਨੇ ਵੱਲੋਂ ਜਿਹੜਾ ਡਾਟਾ ਰਿਲੀਜ਼ ਕੀਤਾ ਗਿਆ, ਉਹਨਾਂ ਦੇ ਵੱਲੋਂ ਉਹਦੇ ਵਿੱਚ ਇਹ ਦਾਅਵਾ ਆਇਆ ਕਿ ਇਸੇ ਸਮੇਂ ਪਿਛਲੇ ਸਾਲ 2024 ਦੇ ਵਿੱਚ ਮਈ ਮਹੀਨੇ ਤੱਕ ਆਉਂਦੇ ਜਿਹੜੇ ਕੁੱਲ ਭਾਰਤੀਆਂ ਨੇ ਤਕਰੀਬਨ 34,000 ਉਹਨਾਂ ਦੀ ਗਿਣਤੀ ਦੱਸੀ ਗਈ ਹੈ। 34,535 ਭਾਰਤੀ ਜਿਹੜੇ ਅਮਰੀਕਾ ਦੇ ਵਿੱਚ ਦਾਖਲ ਹੋਏ ਗੈਰ ਕਾਨੂੰਨੀ ਤਰੀਕੇ ਦੇ ਨਾਲ, ਜਦਕਿ ਹੁਣ ਇਸ ਸਾਲ ਦੇ ਵਿੱਚ ਮੌਜੂਦਾ ਸਾਲ ਦੇ ਵਿੱਚ ਇਹ ਅੰਕੜਾ ਜਿਹੜਾ ਉਹ 10,382 ਹੈ। ਇਹਦੇ ਵਿੱਚ ਸਭ ਤੋਂ ਵੱਧ ਗੁਜਰਾਤੀ ਮੂਲ ਦੇ ਜਿਹੜੇ ਭਾਰਤੀ ਨੇ ਉਹ ਦਾਖਲ ਹੋਏ ਨੇ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ। ਇਹਨਾਂ ਦੇ ਵਿੱਚ 36 ਜਿਹੜੇ ਨੇ ਉਹ ਮਾਈਨਰ ਦੱਸੇ ਗਏ ਨੇ ਤੇ 70 ਬੰਦੇ ਡੇਲੀ ਭਾਰਤੀ ਅਰੈਸਟ ਹੁੰਦੇ ਰਹੇ, ਜਿਨ੍ਹਾਂ ਨੇ ਅਮਰੀਕੀ ਸਰਹੱਦ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਬਹੁਤਾਤ ਗੁਜਰਾਤ ਦੀ ਹੈ। ਗੁਜਰਾਤ ਉਹ ਮਾਡਲ ਹੈ ਜਿਸ ਨੂੰ ਪ੍ਰਚਾਰ ਕੇ ਮੋਦੀ ਸਾਹਿਬ ਸੱਤਾ ਦੇ ਵਿੱਚ ਆਏ ਸਨ। ਕਿ ਗੁਜਰਾਤ ਮਾਡਲ ਇਹੀ ਮਾਡਲ ਹੈ ਕਿ ਕਿਸੇ ਦੇਸ਼ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਦਾਖਲ ਹੋਵੋ, ਕਿ ਗੁਜਰਾਤ ਮਾਡਲ ਇਹ ਹੈ ਕਿ ਜਿੱਥੋਂ ਦੇ ਵਸਿੰਦੇ ਲੱਖਾਂ ਦੇ ਲੱਖ ਭਰ ਕੇ ਔਰ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਕਿਸੇ ਮੁਲਕ ਦੀ ਸਰਹੱਦ ਦੇ ਵਿੱਚ ਵੜ ਰਹੇ ਨੇ, ਕਿ ਇਹ ਗੁਜਰਾਤ ਮਾਡਲ ਹੈ। ਸੋ ਇੱਕ ਵਾਰ ਫਿਰ ਤੋਂ ਭਾਰਤੀਆਂ ਦੇ ਬਾਰੇ ਜਿਹੜਾ ਡਾਟਾ ਰਿਲੀਜ਼ ਕੀਤਾ ਗਿਆ ਤੇ ਦੱਸਿਆ ਜਾ ਰਿਹਾ ਕਿ ਇਹ ਜਿਹੜੀ ਕਮੀ ਦੇਖੀ ਗਈ ਹੈ 70% ਦੀ, ਇਹ ਡੋਨਾਲਡ ਟਰੰਪ ਦੇ ਆਉਣ ਤੋਂ ਬਾਅਦ ਦੇਖੀ ਗਈ ਹੈ।